नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। ਅੱਜ ਅਸੀਂ ਚੌਥੇ ਸਿਪਾਰੇ ਦਾ ਖੁਲਾਸਾ ਸ਼ੁਰੂ ਕਰਨ ਲੱਗੇ ਹਾਂ। ਲਨ ਤਨਾਲੂ ਇਹਦੇ ਦੋ ਹਿੱਸੇ ਨੇ। ਪਹਿਲਾ ਹਿੱਸਾ ਸੂਰਾ ਆਲੇ ਇਮਰਾਨ ਦਾ ਆਖਰੀ ਹਿੱਸਾ ਵੇ ਅਤੇ ਦੂਜਾ ਹਿੱਸਾ ਸੂਰਾ ਨਿਸਾ। ਸੂਰਾ ਆਲੇ ਇਮਰਾਨ ਦੇ ਵਿੱਚ ਅੱਲਾਹ ਤਾਲਾ ਨੇ ਖਾਨਾ ਕਾਬਾ ਦੇ ਫਜ਼ਾਇਲ ਬਿਆਨ ਫਰਮਾਏ ਨੇ ਅਤੇ ਆਪਸੀ ਜੋੜ ਜਿਹੜਾ ਵੇ ਮੁਸਲਮਾਨਾਂ ਦਾ ਜਿਹੜਾ ਆਪਸ ਦਾ ਰਿਸ਼ਤਾ ਹੈ ਉਹਦੇ 'ਤੇ ਉਹਦੀ ਮਜ਼ਬੂਤੀ ਦਾ ਮੁਸਲਮਾਨਾਂ ਨੂੰ ਹੁਕਮ ਦਿੱਤਾ ਹੈ ਕਿ ਆਪਸੀ ਰਿਸ਼ਤਿਆਂ ਨੂੰ ਜੋੜ ਕੇ ਰੱਖੋ। ਅਮਰ ਬਿਲ ਮਾਰੂਫ ਨਹੀ ਅਨਿਲ ਮੁਨਕਰ ਅਤੇ ਇਜਤਮਾਈ ਮਾਮਲਾਤ। 3 ਗਜ਼ਵਾਤ ਨੇ ਅਤੇ ਕਾਮਯਾਬੀ ਦੇ 4 ਅਸੂਲ ਅਤੇ ਖਾਨੇ ਕਾਬੇ ਦੇ ਫਜ਼ਾਇਲ। ਬੈਤੁੱਲਾ ਸ਼ਰੀਫ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਇਬਾਦਤਗਾਹ ਵੇ ਜਿਹਨੂੰ ਸਭ ਤੋਂ ਪਹਿਲੇ ਹਜ਼ਰਤ ਆਦਮ अलैहिस्सलातु वस्सलाम ਨੇ ਆਬਾਦ ਕੀਤਾ। ਬੈਤੁੱਲਾ ਸ਼ਰੀਫ ਦੇ ਵਿੱਚ ਅੱਲਾਹ ਤਾਲਾ ਨੇ ਆਪਣੀਆਂ ਵਾਜ਼ੇ ਨਿਸ਼ਾਨੀਆਂ ਦਾ ਜ਼ਿਕਰ ਫਰਮਾਇਆ ਹੈ, ਮਸਲਨ ਆਬੇ ਜ਼ਮਜ਼ਮ, ਮਕਾਮੇ ਇਬਰਾਹੀਮ, ਕੋਹੇ ਸਫਾ ਓ ਮਰਵਾ। ਅਤੇ ਅੱਲਾਹ ਤਬਾਰਕ व ਤਾਲਾ ਦੇ ਫਰਮਾਨ ਦੇ ਮੁਤਾਬਿਕ ਜਿਹੜਾ ਵੀ ਬੰਦਾ ਬੈਤੁੱਲਾ ਸ਼ਰੀਫ ਦੇ ਵਿੱਚ ਦਾਖਲ ਹੋ ਜਾਂਦਾ ਉਹ ਅਮਨ ਦੇ ਵਿੱਚ ਆ ਜਾਂਦਾ। ਹੱਜ ਦੀ ਫਰਜ਼ੀਅਤ ਦਾ ਜ਼ਿਕਰ ਹੈ ਅਤੇ ਸਾਰੇ ਮੁਸਲਮਾਨਾਂ ਨੂੰ ਆਪਸੀ ਰਿਸ਼ਤੇ ਨੂੰ ਜੋੜ ਕੇ ਰੱਖਣ ਵਾਸਤੇ ਅੱਲਾਹ ਤਾਲਾ ਨੇ ਫਰਮਾਇਆ ਕਿ ਅੱਲਾਹ ਦੀ ਰੱਸੀ ਨੂੰ ਮਜ਼ਬੂਤੀ ਦੇ ਨਾਲ ਪਕੜ ਲਵੋ ਅਤੇ ਆਪਸ ਦੇ ਵਿੱਚ ਤਫਰਕਿਆਂ 'ਚ ਨਾ ਪਵੋ, ਯਾਨੀ ਕੁਰਾਨ ਅਤੇ ਸੁਨਨਤ ਦੇ ਉੱਤੇ ਅਮਲ ਕਰੋ, ਆਪਸ ਵਿੱਚ ਫਿਰਕਾਬਾਜ਼ੀ ਨਾ ਕਰੋ। ਅੱਲਾਹ ਤਬਾਰਕ व ਤਾਲਾ ਨੇ ਮੁਸਲਮਾਨਾਂ ਨੂੰ ਬਿਹਤਰੀਨ ਉਮਤ ਕਰਾਰ ਦਿੱਤਾ ਹੈ ਅਤੇ ਇਹਨਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਤੁਹਾਡੇ ਅਮਾਲ ਜਿਹੜੇ ਨੇ ਉਹ ਇੰਨੇ ਕੁ ਮਜ਼ਬੂਤ ਹੋਣੇ ਚਾਹੀਦੇ ਨੇ ਕਿ ਤੁਸੀਂ ਆਪਸ ਦੇ ਵਿੱਚ ਤਫਰਕੇਬਾਜ਼ੀ ਵਿੱਚ ਟੋਟਿਆਂ ਦੇ ਵਿੱਚ ਵੰਡੇ ਨਾ ਜਾਓ। ਮੁਨਾਫਕੀਨ ਨੂੰ ਅਤੇ ਗੈਰ ਮੁਸਲਮਾਨ ਨੂੰ ਆਪਣਾ ਰਾਜ਼ਦਾਰ ਦੋਸਤ ਨਾ ਬਣਾਓ। ਸੂਦੀ ਕਾਰੋਬਾਰ ਦੀ ਮਮਾਨੀਅਤ ਦਿੱਤੀ ਹੈ। ਅੱਲਾਹ ਤਾਲਾ ਨੇ ਫਰਮਾਇਆ ਹੈ ਕਿ ਸੂਦ ਦੇ ਕਾਰੋਬਾਰ ਦੇ ਵਿੱਚ ਬਰਕਤ ਨਹੀਂ ਰੱਖੀ ਅੱਲਾਹ ਤਾਲਾ ਨੇ, ਅਤੇ ਸੂਦੀ ਕਾਰੋਬਾਰ ਦੇ ਵਿੱਚ ਕਦੀ ਵੀ ਬਰਕਤ ਨਹੀਂ ਹੋ ਸਕਦੀ। ਅਗਰ ਰਹਿਮਤ ਦਾ ਹਸੂਲ ਚਾਹੀਦਾ ਅਤੇ ਸੁਨਨਤ ਨਬਵੀ ਸੱਲੱਲਾਹੁ अलैहि वसल्लम ਦੇ ਉੱਤੇ ਅਮਲ ਕਰੋ। ਮੁਤਕੀਨ ਦੀਆਂ 5 ਨਿਸ਼ਾਨੀਆਂ ਅੱਲਾਹ ਤਾਲਾ ਨੇ ਉਹਨਾਂ ਦੀਆਂ 5 ਸਿਫਾਤ ਬਿਆਨ ਕੀਤੀਆਂ ਨੇ। ਅੱਲਾਹ ਤਾਲਾ ਦਾ ਜੰਨਤ ਦਾ ਵਾਅਦਾ, 3 ਗਜ਼ਵੇ ਔਰ ਉਹਨਾਂ ਦੇ ਹਕਾਇਕ। ਗਜ਼ਵਾ ਬਦਰ ਦੇ ਵਿੱਚ ਅੱਲਾਹ ਤਾਲਾ ਦੀ ਮਦਦ ਸ਼ਾਮਿਲ ਹਾਲ ਹੋਈ। ਉਹਦੇ ਵਿੱਚ ਅੱਲਾਹ ਤਾਲਾ ਨੇ ਮਲਾਇਕਾ ਨੂੰ ਬਸ਼ਕਲ ਇਨਸਾਨੀ ਮੁਸਲਮਾਨਾਂ ਦੀ ਮਦਦ ਦੇ ਵਾਸਤੇ ਭੇਜਿਆ। ਗਜ਼ਵਾ ਉਹਦ ਨੂੰ ਅੱਲਾਹ ਤਾਲਾ ਨੇ ਬੜਾ ਤਫਸੀਲੀ ਬਿਆਨ ਕੀਤਾ ਕਿ ਮੁਸਲਮਾਨਾਂ ਦਾ ਜਿਹੜਾ ਸੀ ਆਪਸੀ ਇਖਤਲਾਫ ਉਹਨਾਂ ਦੀ ਸ਼ਿਕਸਤ ਦਾ ਬਾਇਸ ਬਣਿਆ। ਜੇ ਹਜ਼ੂਰ ਸੱਲੱਲਾਹੁ अलैहि वसल्लम ਦੀ ਹਿਦਾਇਤ ਦੇ ਉੱਤੇ ਅਮਲ ਨਾ ਕਰਨ ਦਾ ਨਤੀਜਾ ਸੀ। ਹਜ਼ੂਰ ਸੱਲੱਲਾਹੁ अलैहि वसल्लम ਇਸ ਗਜ਼ਵੇ ਦੇ ਵਿੱਚ ਜ਼ਖਮੀ ਹੋ ਗਏ। ਆਪ ਦੇ ਦੰਦਾਨ ਮੁਬਾਰਕ ਸ਼ਹੀਦ ਹੋਏ ਔਰ ਮੁਸਲਮਾਨਾਂ ਦੇ ਵਿੱਚ ਆਪ ਦੇ ਮੌਤ ਦੀ ਇਤਲਾਹ ਫੈਲਾ ਦਿੱਤੀ ਗਈ, ਜਿਹਦੇ ਨਾਲ ਮੁਸਲਮਾਨ ਬਦਦਿਲ ਹੋ ਕੇ ਅਤੇ ਦੌੜ ਗਏ, ਮੈਦਾਨੇ ਜੰਗ ਤੋਂ ਦੌੜਨਾ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਅਫਰਾ ਤਫਰੀ ਫੈਲ ਗਈ ਔਰ ਮੁਸਲਮਾਨਾਂ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ। ਫਿਰ ਅੱਲਾਹ ਤਾਲਾ ਨੇ ਇਹਨਾਂ ਨੂੰ ਮੁਸਲਮਾਨਾਂ ਨੂੰ ਯਾਨੀ ਹੌਸਲਾ ਦੇਣ ਵਾਸਤੇ ਕਿਹਾ ਕਿ ਤੁਸੀਂ ਅੱਜ ਕਿਉਂ ਪਰੇਸ਼ਾਨ ਹੋ, ਤੁਸੀਂ ਵੀ ਤਾਂ ਕੱਲ੍ਹ ਉਹਨਾਂ ਨੂੰ ਜ਼ਖਮੀ ਕੀਤਾ ਸੀ, ਯਾਨੀ ਕਿ ਜੰਗੇ ਬਦਰ ਦੇ ਵਿੱਚ ਜਿਹੜੇ ਤੁਸੀਂ ਉਹਨਾਂ ਦੇ ਲੋਕ ਮਾਰੇ ਸਨ ਉਹਨਾਂ ਨੂੰ ਜ਼ਖਮ ਦਿੱਤਾ ਸੀ ਅਤੇ ਅੱਜ ਤੁਸੀਂ ਜ਼ਖਮੀ ਹੋ ਗਏ ਹੋ, ਅੱਜ ਤੁਹਾਨੂੰ ਚੋਟਾਂ ਆ ਗਈਆਂ ਨੇ ਅਤੇ ਇਹਦੇ 'ਤੇ ਦਿਲ ਬਰਦਾਸ਼ਤ ਨਾ ਹੋਵੋ। ਇਹ ਤੁਹਾਡਾ ਸਿਰਫ ਇਮਤਿਹਾਨ ਸੀ, ਤੁਹਾਡੀ ਆਜ਼ਮਾਇਸ਼ ਸੀ। ਤੁਸੀਂ ਅੱਲਾਹ ਦੇ ਰਸੂਲ ਦੀ ਗੱਲ ਨਹੀਂ ਮੰਨੀ, ਜਿਹਦਾ ਨਤੀਜਾ ਤੁਹਾਨੂੰ ਭੁਗਤਣਾ ਪਿਆ। ਸ਼ੁਹਦਾ ਦੀ ਅਜ਼ਮਤ ਦਾ ਬਿਆਨ ਕਿ ਉਹਨਾਂ ਨੂੰ ਮੁਰਦਾ ਨਾ ਕਹੋ। ਅੱਲਾਹ ਤਾਲਾ ਉਹਨਾਂ ਨੂੰ ਰਿਜ਼ਕ ਦਿੰਦਾ ਜਿਹਦਾ ਸਾਨੂੰ ਸ਼ਊਰ ਨਹੀਂ ਹੈ। ਦੁਨੀਆ ਦੀ ਸਭ ਤੋਂ ਵੱਡੀ ਹਕੀਕਤ ਮੌਤ ਹੈ, ਜਿਹਦੇ ਤੋਂ ਕੋਈ ਇਨਸਾਨ ਬਚ ਨਹੀਂ ਸਕਦਾ, ਚਾਹੇ ਉਹ ਘਰ 'ਚ ਵੀ ਹੋਵੇ ਉੱਥੇ ਵੀ ਉਹਨੂੰ ਮੌਤ ਆ ਹੀ ਜਾਣੀ ਹੈ।
ਜਹੰਨਮ ਤੋਂ ਬਚਣਾ ਤੇ ਜੰਨਤ ਦੇ ਵਿੱਚ ਦਾਖਲ ਹੋ ਜਾਣਾ, ਇਹ ਸਭ ਤੋਂ ਵੱਡੀ ਕਾਮਯਾਬੀ ਹੈ। ਜੰਗ ਦੀ ਕਾਮਯਾਬੀ ਦੇ 4 ਅਸੂਲ ਅੱਲਾਹ ਤਾਲਾ ਨੇ ਬਿਆਨ ਫਰਮਾਏ ਨੇ। ਨੰਬਰ 1, ਸਬਰ। ਸਬਰ ਦਾ ਫਲ ਅੱਲਾਹ ਤਾਲਾ ਨੇ ਫਰਿਸ਼ਤਿਆਂ ਦੇ ਨਾਲ ਮੁਸਲਮਾਨਾਂ ਦੀ ਮਦਦ ਕਰਕੇ ਦਿੱਤਾ। ਦੂਜਾ, ਅੱਲਾਹ ਤਾਲਾ ਨੇ ਫਰਮਾਇਆ ਇਸਤਕਾਮਤ ਜੰਗ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੁਸਤਕਿਲ ਮਿਜ਼ਾਜੀ ਨਾਲ ਆਪਣੇ ਪੈਰਾਂ 'ਤੇ, ਆਪਣੇ ਮਕਾਮ 'ਤੇ ਖੜ੍ਹੇ ਰਹੋ, ਡਟੇ ਰਹੋ। ਤੀਜਾ, ਮਹਾਜ਼ਾਂ ਦਾ ਪਹਿਰਾ। ਚੌਥਾ, ਤਕਵਾ, ਅੱਲਾਹ ਦੀ ਜ਼ਾਤ 'ਤੇ ਭਰੋਸਾ ਕਿ ਅੱਲਾਹ ਇਨਸ਼ਾ ਅੱਲਾ ਰੱਬ ਦੇ ਹੁਕਮ ਦੇ ਨਾਲ ਕਾਮਯਾਬੀ ਜ਼ਰੂਰ ਮਿਲੇਗੀ। ਇਸ ਤੋਂ ਅੱਗੇ ਸੂਰਾ ਨਿਸਾ ਸ਼ੁਰੂ ਹੋ ਜਾਂਦੀ ਹੈ। ਸੂਰਾ ਨਿਸਾ ਖਵਾਤੀਨ ਦੇ ਨਾਂ ਦੇ ਉੱਤੇ ਇਹਦਾ ਨਾਮ ਨਿਸਾ ਰੱਖਿਆ ਗਿਆ। ਇਹ ਔਰਤਾਂ ਦੇ ਵਾਸਤੇ ਬੜੀ ਵੱਡੀ ਇਜ਼ਾਜ਼ ਦੀ ਗੱਲ ਹੈ ਕਿ ਔਰਤ ਦੇ ਨਾਮ ਦੇ ਉੱਤੇ ਅੱਲਾਹ ਤਾਲਾ ਨੇ ਪੂਰੀ ਸੂਰਾ ਨਾਜ਼ਿਲ ਫਰਮਾਈ। ਇਹਦੀ ਇਬਤਦਾ ਦੇ ਵਿੱਚ 4 ਗੱਲਾਂ ਨੇ ਜਿਹੜਾ ਅੱਲਾਹ ਤਾਲਾ ਨੇ ਹੁਕਮ ਦਿੱਤਾ ਹੈ ਕਿ ਯਤੀਮਾਂ ਦਾ ਹੱਕ ਜਿਹੜਾ ਹੈ, ਉਹਨਾਂ ਦਾ ਮਾਲ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏ, ਉਹਨਾਂ ਦਾ ਮਾਲ ਨਾ ਖਾਧਾ ਜਾਏ। ਨੰਬਰ 2, ਔਰਤਾਂ ਦੇ ਹਕੂਕ ਦੀ ਅਦਾਇਗੀ। 4 ਸ਼ਾਦੀਆਂ ਦੀ ਇਜਾਜ਼ਤ ਹੈ, ਲੇਕਿਨ ਇੰਝ ਨਹੀਂ ਕਿ ਤੁਸੀਂ ਸ਼ਾਦੀਆਂ ਕਰੀ ਜਾਓ ਅਤੇ ਜਿਹੜੇ ਨੇ ਤੁਹਾਡੇ ਹਾਲਾਤ ਇੰਝ ਦੇ ਹੋਣ ਕਿ ਭੁੱਖੀਆਂ ਮਰਦੀਆਂ ਪਈਆਂ ਨੇ, ਤੁਸੀਂ ਉਹਨਾਂ ਦੇ ਹਕੂਕ ਨਹੀਂ ਪੂਰੇ ਕਰ ਸਕਦੇ। ਇੱਕ ਨਾਲ ਬਹੁਤੀ ਮੁਹੱਬਤ ਕਰਦੇ ਹੋ, ਦੂਜੀ ਦੇ ਨਾਲ ਬਿਲਕੁਲ ਹੀ ਜਿਹੜਾ ਵੇ ਉਹ ਤੁਹਾਡਾ ਤਾਲੁਕ ਜਿਹੜਾ ਵੇ ਉਹ ਗੈਰ ਮੁਨਸਿਫਾਨਾ, ਇੰਝ ਨਹੀਂ, ਬਲਕਿ ਹਾਲਾਤ ਵਾਕਿਆਤ ਦੇ ਮੁਤਾਬਿਕ ਆਪਣੇ ਖਾਨਦਾਨੀ ਇੱਜ਼ਤ و ਵਕਾਰ ਨੂੰ ਸਾਹਮਣੇ ਰੱਖਦੇ ਹੋਏ ਜ਼ਰੂਰਤ ਦੇ ਤਹਿਤ ਸ਼ਾਦੀ ਕਰੋ। ਅਗਰ ਤੁਸੀਂ ਇੱਕ ਤੋਂ ਜ਼ਿਆਦਾ ਔਰਤਾਂ ਦੇ ਨਾਲ ਨਿਕਾਹ ਕਰਕੇ ਉਹਨਾਂ ਦੇ ਹਕੂਕ ਦੀ ਅਦਾਇਗੀ ਕਰ ਸਕਦੇ ਹੋ ਅਤੇ ਇਹ ਬਹੁਤ ਵੱਡੀ ਸਾਦਤ ਦੀ ਗੱਲ ਹੈ। ਇਸ ਤੋਂ ਬਾਅਦ ਵਿਰਾਸਤ ਦੇ ਮਾਮਲਾਤ ਨੇ ਕਿ ਤੁਸੀਂ ਆਪਣੇ ਵਾਲਦੈਨ ਦਾ ਕਿੰਨਾ ਹਿੱਸਾ ਵੇ, ਬੱਚਿਆਂ ਦਾ ਕਿੰਨਾ ਹਿੱਸਾ ਵੇ, ਰਿਸ਼ਤੇਦਾਰਾਂ ਦਾ ਕੀ ਹਿੱਸਾ ਹੈ, ਉਹਦੀ ਅੱਲਾਹ ਤਾਲਾ ਨੇ ਵਿਰਾਸਤ ਦੀ ਤਕਸੀਮ ਜਿਹੜੀ ਹੈ ਉਹਦੀ ਤਫਸੀਲ ਬਿਆਨ ਫਰਮਾਈ ਹੈ। ਅਤੇ ਇਹ ਦੱਸਿਆ ਹੈ ਕਿ ਜਿਹੜਾ ਵਿਰਾਸਤ ਜਿਹਨਾਂ ਦਾ ਹਿੱਸਾ ਬਣਦਾ ਹੋਵੇ ਉਹਨਾਂ ਨੂੰ ਹਿੱਸਾ ਅਗਰ ਨਾ ਦਿੱਤਾ ਜਾਏ, ਉਹਨਾਂ ਨਾਲ ਜ਼ਿਆਦਤੀ ਕੀਤੀ ਜਾਏ ਤਾਂ ਇਹ ਬਹੁਤ ਬੜਾ ਗੁਨਾਹ ਹੈ। ਵਿਰਾਸਤ ਦੀ ਤਕਸੀਮ ਦੇ ਵਿੱਚ ਮਰਨ ਵਾਲੇ ਦੀ ਵਸੀਅਤ ਨੂੰ ਮੱਦੇਨਜ਼ਰ ਰੱਖਣਾ ਹੋਏਗਾ ਅਤੇ ਨਾਲ ਉਹਦਾ ਕਰਜ਼ਾ ਜਿਹੜਾ ਉਹਦੀ ਅਦਾਇਗੀ ਤੋਂ ਬਾਅਦ ਵਿਰਾਸਤ ਤਕਸੀਮ ਹੋਏਗੀ। ਅਤੇ ਇਸ ਤੋਂ ਅੱਗੇ ਅੱਲਾਹ ਤਾਲਾ ਨੇ ਮਹਿਰਮ ਔਰਤਾਂ ਦਾ, ਜਿਨ੍ਹਾਂ ਦੇ ਨਾਲ ਨਿਕਾਹ ਨਹੀਂ ਹੋ ਸਕਦਾ, ਉਹਨਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਦੇ ਰਿਸ਼ਤੇ ਦੱਸੇ ਨੇ। ਉਹਨਾਂ ਦੇ ਵਿੱਚ ਮਾਂ, ਬੇਟੀ, ਫੁੱਫੀ, ਖਾਲਾ, ਭੈਣ ਅਤੇ ਰਜ਼ਾਈ ਮਾਂ, ਰਜ਼ਾਈ ਭੈਣ ਅਤੇ ਸੌਤੇਲੀ ਬੇਟੀ, ਜਿਹੜੀ ਕਿ ਤੁਹਾਡੀ ਬੀਵੀ ਦੀ ਬੇਟੀ ਹੋਵੇ ਪਿਛਲੇ ਖਾਵੰਦ ਵਿੱਚੋਂ, ਉਹ ਵੀ ਤੁਹਾਡੇ 'ਤੇ ਹਰਾਮ ਹੈ, ਉਹਨਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ। 2 ਸਗੀਆਂ ਭੈਣਾਂ ਇੱਕ ਵਕਤ 'ਚ ਤੁਹਾਡੇ ਨਾਲ ਨਹੀਂ ਰਹਿ ਸਕਦੀਆਂ। ਹੁਰਮਤ ਮੁਤਾ ਦਾ ਬਿਆਨ ਹੈ ਅਤੇ ਆਖਿਰ ਦੇ ਵਿੱਚ ਥੋੜ੍ਹੀ ਜਿਹੀ ਤਫਸੀਲ ਬਿਆਨ ਕਰਾਂਗੀ। ਇਸ ਸਿਪਾਰੇ ਦੀ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਵਜ਼ਾਹਤ ਤਲਬ ਨੇ। ਅੱਲਾਹ ਤਬਾਰਕ ਵ ਤਆਲਾ ਜਿਹਨੂੰ ਜਿੰਨਾ ਚਾਹੁੰਦਾ ਹੈ ਉਹਨੂੰ ਅਤਾ ਕਰਦਾ ਹੈ ਅਤੇ ਗੈਬ ਦੀਆਂ ਖਬਰਾਂ ਅੱਲਾਹ ਜਿਹਨੂੰ ਚਾਹੁੰਦਾ ਹੈ ਉਹਨੂੰ ਦਿੰਦਾ ਹੈ। ਅੱਲਾਹ ਤਾਲਾ ਜਿਹਨੂੰ ਗੈਬ ਦੀ ਖਬਰ ਦਿੰਦਾ ਹੈ, ਜਿਸ ਤਰ੍ਹਾਂ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਿਹੜਾ ਗੈਬ ਦਿੱਤਾ ਗਿਆ ਉਹ ਅਤਾਈ ਗੈਬ ਹੈ ਅਤੇ ਇਲਮ ਅਬਦੀ ਗੈਬ ਜਿਹੜਾ ਉਹ ਸਿਰਫ ਅੱਲਾਹ ਤਾਲਾ ਦੀ ਜ਼ਾਤ ਦਾ ਹੈ। ਜਿਹੜੇ ਲੋਕ ਈਮਾਨ ਨਹੀਂ ਲਿਆਉਂਦੇ ਉਹਨਾਂ ਦੀਆਂ ਨੇਕੀਆਂ ਵੀ ਕਬੂਲ ਨਹੀਂ ਹੋਣਗੀਆਂ। ਕੰਜੂਸੀ ਇੱਕ ਬਿਮਾਰੀ ਹੈ। ਬਖੀਲ ਦੇ ਗਲੇ ਵਿੱਚ ਕਿਆਮਤ ਵਾਲੇ ਦਿਨ ਉਹਦੀ ਦੌਲਤ ਤੋਕ ਬਣਾ ਕੇ ਪਾ ਦਿੱਤੀ ਜਾਏਗੀ ਅਤੇ ਉਹਨੂੰ ਸ਼ਦੀਦ ਅਜ਼ਾਬ ਦਿੱਤਾ ਜਾਏਗਾ, ਕਿਉਂਕਿ ਉਹ ਅਗਰ ਆਪਣੇ ਬੱਚਿਆਂ ਦਾ ਜਿਹੜੇ ਉਹਦੇ ਜ਼ਿੰਮਾ ਰਿਸ਼ਤੇ ਆਉਂਦੇ ਨੇ, ਉਹਦੇ ਜਿਹੜੇ ਨੇ ਲਵਾਹਕੀਨ ਨੇ, ਉਹਨਾਂ ਦਾ ਅਗਰ ਜ਼ਰੂਰਤਾਂ ਦਾ ਖਿਆਲ ਉਹਨੇ ਨਹੀਂ ਰੱਖਿਆ ਦੌਲਤਮੰਦ ਹੋਣ ਦੇ ਬਾਵਜੂਦ, ਅਤੇ ਉਹ ਸ਼ਦੀਦ ਅਜ਼ਾਬ ਦਾ ਸ਼ਿਕਾਰ ਹੋਏਗਾ। ਅਤੇ ਇਸ ਤੋਂ ਅੱਗੇ ਜ਼ਾਨੀ ਔਰਤ ਦੀ ਸਜ਼ਾ ਦਾ ਬਿਆਨ ਹੈ ਅਤੇ ਮੌਤ ਦੇ ਵਕਤ ਕੋਈ ਤੌਬਾ ਕਬੂਲ ਨਹੀਂ ਕੀਤੀ ਜਾਏਗੀ। ਇਸ ਵਾਸਤੇ ਅੱਲਾਹ ਤਾਲਾ ਦੀ ਤੌਫੀਕ ਦਿੱਤੀ ਹੋਈ ਦੇ ਨਾਲ ਮੌਤ ਤੋਂ ਪਹਿਲੇ ਤੌਬਾ ਕਰ ਲੈਣੀ ਚਾਹੀਦੀ ਹੈ। ਅੱਲਾਹ ਤਾਲਾ ਸਾਨੂੰ ਆਪਣੇ ਅਹਿਕਾਮ ਦੇ ਉੱਤੇ